ਅੱਬਾ ਜੀ। ਹਾਂਜੀ। ਸਾਰਾ ਜਹਾਨ ਵਿਆਹੁੰਦਾ ਪਿਆ, ਸਾਰਾ ਜਹਾਨ ਪਰਨੀ ਗਿਆ ਹੈ। ਅੱਛਾ ਜੀ। ਹੁਣ ਮੇਰਾ ਕੋਈ ਕਸੂਰ ਹੈ? ਹੁਣ ਮੈਨੂੰ ਹੀ ਪਰਨਾਓ, ਕੋਈ ਸ਼ਾਦੀ ਕਰੋ, ਕੋਈ ਮੇਰਾ ਵਿਆਹ ਕਰੋ। ਔਰ ਭਾਉ ਮੁੰਨਾ ਨਹੀਂ ਹਾਂ। ਉਹਦੇ ਬਾਅਦ ਹੁਣ ਮੇਰੇ ਜਿਹੜੇ ਹੋਏ ਬੈਠੇ, ਹੁਣ ਮੇਰਾ ਕੋਈ ਜੁਰਮ ਹੈ? ਅੱਛਾ। ਤੇ ਹੁਣ ਮੈਨੂੰ ਪਰਨਾਉਣ ਦੀ ਤਿਆਰੀ ਕਰੋ। ਮੈਂ ਕਰਨਾ ਮੁੰਡੇ ਦਾ ਪਤਾ, ਫਿਰ ਮੁੰਨਾ ਗਾ ਰਿਹਾ ਤੇ ਉਹਨੂੰ ਮੈਂ ਬੁਲਾ ਕੇ ਮੇਰਾ ਮੈਂ ਗੱਲ ਕਰਨਾ ਕਿ ਭਾਈ ਭਰਾ ਦਾ ਹੁਣ ਕੁਝ ਸੋਚੋ। ਤੁਹਾਡਾ ਤੇ ਸਾਰਿਆਂ ਦਾ ਫਰਜ਼ ਅਦਾ ਹੋ ਗਿਆ, ਭੈਣਾਂ ਵੀ ਵਿਆਹ ਦਿੱਤੀਆਂ ਤੇ ਭਰਾ ਵੀ ਸਾਰੇ ਬੀਚ ਗਏ ਨੇ ਤੇ ਹੁਣ ਉਹਦੀ ਵੀ ਔਲਾਦ ਜਵਾਨ ਹੋ ਗਈ ਤੇ ਚਾਹੀਦਾ ਤੇ ਹੈ ਵੈਸੇ ਤੇਰਾ ਕਰ ਦੇਣਾ। ਅੱਬਾ ਜੀ। ਹਾਂਜੀ ਪੁੱਤਰ। ਅੰਮਾ ਮਰੀ ਨੂੰ ਕਈ ਵਰੇ ਗੁਜ਼ਰ ਗਏ, ਸਾਲ ਗੁਜ਼ਰ ਗਏ। ਹਾਂ। ਹੁਣ ਮੇਰਾ ਕੋਈ ਕਸੂਰ ਹੈ? ਮੇਰਾ ਵਿਆਹ ਕਰ ਦੇ, ਕੀ ਕਰਨੇ ਮੇਰੇ ਚੋਂ? ਉਹ ਮੁੰਨੇ ਦੇ ਬਾਅਦ ਜਿਹੜੇ ਜਵਾਨ ਹੋਏ ਪਏ ਨੂੰ, ਅੱਛਾ, ਉਹਦੇ ਜਿਹੜੇ ਭਤੀਜੇ ਜਿਹੜੇ ਮੇਰੇ ਨੂੰ, ਉਹ ਮੇਰੇ ਜਿਹੜੇ ਹੋਏ ਪਏ। ਹਾਂ। ਤੇ ਇਹਦਾ ਇਹ ਮਤਲਬ ਤਾਂ ਨਹੀਂ ਕਿ ਆਪਾਂ ਛੜੇ ਇਹ ਤੱਕ ਰਹਿਣਾ ਹੈ। ਆਪਾਂ ਇਹ ਗਿਰਦ ਪੂਰੀਆਂ ਸ਼ਾਦੀਆਂ ਹੋ ਗਈਆਂ ਤੇ ਮੈਂ ਇਕੱਲਾ ਇਸ ਵਸਤ ਚ ਕੁਆਰਾ ਹੁੰਦਾ। ਪੁੱਤਰ ਮੇਰੀ ਗੱਲ ਸੁਣ, ਆਪਾਂ ਕਰ ਦਿੰਦੇ ਆ ਤੇਰਾ ਵੀ ਵਿਆਹ। ਬਾਕੀ ਮੁੰਨਾ ਕਿੱਥੇ ਹੈਗਾ, ਮੈਂ ਮੁੰਨੇ ਨੂੰ ਬੁਲਾ ਕੇ ਮੁੰਡੇ ਨੂੰ ਉਹਦੇ ਨਾਲ ਗੱਲ ਕਰਨੇ ਆ ਤੇ ਫਿਰ ਆਪਾਂ ਕਰ ਲੈਣੇ ਆ ਤੇਰਾ ਵਿਆਹ। ਕਰਨਾ ਹੀ ਹੋਰ, ਆਪਾਂ ਕੋਈ ਤੈਨੂੰ ਕੁਆਰਿਆਂ ਤੇ ਥੋੜਾ ਹੀ ਮਾਰਨਾ, ਕਰ ਲੈਣੇ। ਹੌਸਲਾ ਕਰ ਮੇਰਾ ਅੱਬਾ ਜੀ, ਇਹ ਤੁਹਾਡੀ ਮਿਹਰਬਾਨੀ ਹੋ ਸੀ। ਉਹਦਾ ਪੁੱਤ ਬ੍ਰਾਂਡ ਮਿਲੂ ਨਹੀਂ? ਹਾਂਜੀ। ਕਿਉਂ ਉਹਦੇ ਤੇ ਮੇਰੇ ਚ ਕੋਈ ਫਰਕ ਰਹਿ ਗਿਆ? ਚੱਲ ਕੋਈ ਗੱਲ ਨਹੀਂ ਪੁੱਤਰ, ਮੈਂ ਬੁਲਾਣਾ। ਪਹਿਲੇ ਤੇਰਾ ਹੀ ਕਰਾਂਗੇ, ਫਿਰ ਆਪਾਂ ਬ੍ਰਾਂਡ ਬਿੱਲੂ ਦਾ ਕਰ ਲਾਂਗੇ। ਪਰੇਸ਼ਾਨ ਨਾ ਥੀ, ਠੀਕ ਹੈ? ਓ ਬ੍ਰਾਂਡ ਬਿੱਲੂ। जी दादाबू जी। ਬਹਿ ਜਾ ਪੁੱਤਰ। हाँ जी दादाबू जी। ਪੁੱਤਰਾ ਤੇ ਅੱਬੂ ਨੂੰ ਬੁਲਾ। अच्छा दादाबू जी। अबू जी, दादाबू बुला रहे ने। हाँ जी बेटा जी। अस्सलाम वालेकुम फूफा जी। वालेकुम सलाम। पुत्र की हाल है? और भाजी ठीक है जी, शुक्र अल्हम्दुलिल्लाह जी। हाँ जी बाबा जी आवाज मारी सी। ਪੁੱਤਰ ਮੈਂ ਗੱਲ ਕਰਨੀ ਸੀ ਤੁਹਾਡੇ ਨਾਲ। खैर दी। ਹੁਣ ਗੱਲ ਇਹਨੇ ਆ ਕਿ ਤੇਰੇ ਮਾਸ਼ਾਅੱਲਾ ਭੈਣਾਂ ਵੀ ਤੇਰੀਆਂ ਵਿਆਹ ਦਿੱਤੀਆਂ, ਭਰਾ ਵੀ ਸਾਰੇ ਵਿਚ ਗਏ जी। ਤੇ ਹੁਣ ਮਾਸ਼ਾਅੱਲਾ ਤੇਰੀ ਔਲਾਦ ਵੀ ਜਵਾਨ ਹੋ ਗਈ ਹੈ हाँ जी। ਤੇ ਉਹਨੇ ਭਰਾ ਦਾ ਵੀ ਕੋਈ ਸੋਚ ਯਾਰ। भरा कुछ कमांदा ते है नहीं, कुछ लियांदा ते है नहीं। की इन्हू ब्याहवां? फैसलाबाद गया खाला अल, ਅੱਛਾ उन्हें रिश्ते तो इनकार कर दिता। ਠੀਕ ਹੈ। ठीक है। फुफल गया मोड़ खुंडे, उन्हें भी रिश्ते तो इनकार कर दिता। उन्हें कहा पुत्र किसी बड़े नु लाया तो फिर गल करांगे। ਉਹਨਾਂ ਕੋ ਜਵਾਬ ਦਿੱਤਾ ਭਾਈ? वो कहंदे कुछ कमांदा नहीं, कुछ घर लियांदा नहीं। ਹਾਂ ਭਾਈ। ਅੱਬਾ ਜੀ, ਉਹ ਬਿਲਕੁਲ ਠੀਕ ਆਦਾ ਪਿਆ ਹੈ। ਉਹ ਬਿਲकुल ठीक ਗੱਲ 16 ਆਨੇ ਕਰ ਰਹੇ ਕਿ ਮੈਂ ਬਿਲकुल ਘਰ ਕੁਛ ਲਿਆਂਦਾ ਹੀ ਨਹੀਂ। ਉਹ ਕਿਵੇਂ? ਆ ਫ੍ਰਿਜ ਵੇਦੇ ਪਇਓ, ਹਾਂ। ਇਹ ਭਰਜਾਈ ਵੱਡੀ ਨੇ ਕਿਸ਼ਤਾਂ ਤੇ ਲਈ ਸੀ। ਅੱਛਾ। ਉਹ ਉੱਤੇ ਏਸੀ ਲੱਗਿਆ ਹੈ ਨਾ, ਹਾਂ ਲੱਗਾ ਹੋਇਆ। ਉਹ ਕਿਸ਼ਤਾਂ ਤੇ ਲਿਆ ਸੀ। ਅੱਛਾ। ਉਹ ਲਾਲ ਪੰਪ ਜਿਹੜਾ ਹੈ ਉਹ ਵੀ ਕਿਸ਼ਤਾਂ ਤੇ। ਅੱਛਾ ਫ੍ਰਿਜ ਦੀਆਂ ਕਿਸ਼ਤਾਂ ਮੈਂ ਦੇਣੀਆਂ। ਠੀਕ ਹੈ। ਕਿੰਨੀ ਕਿਸ਼ਤ ਦੇਣਾ ਹੈ? 10,000 ਰੁਪਇਆ। ਅੱਛਾ। ਲਾਲ ਪੰਪ ਦੀ ਕਿਸ਼ਤ ਮੈਂ ਦੇਣਾ, ਹੂੰ ਏਸੀ ਦੀ ਕਿਸ਼ਤ ਮੈਂ ਦੇਣਾ, ਠੀਕ ਹੈ। ਘਰ ਦਾ ਜਿਹੜਾ ਰਾਸ਼ਨ ਹੈ ਛੋਟਾ ਬਹੁਤਾ ਵੱਡਾ ਉਹ ਵੀ ਮੈਂ ਲਿਆਉਣਾ। ਉਹ ਮੈਂ ਤਨਖਾਹ ਲੈ ਕੇ ਚੌਕ ਵਿੱਚ ਮੁੜਨਾ ਤੇ ਪਹਿਲੇ ਕਿਸ਼ਤਾਂ ਦੇ ਖਰੇ ਹੁੰਦੇ ਤੇ ਬਿਜਲੀ ਦਾ ਬਿੱਲ ਵੀ ਮੈਂ ਦੇਣਾ। ਅੱਛਾ। बाबा ये कुछ भी नहीं कमांदा, हमें झूठ मारदा है। ਬਾਬਾ ਜੀ, ਆ ਕਿਸ਼ਤਾਂ ਵਾਲਿਆਂ ਦੇ ਪਰਚੇ ਮੇਰੀ ਹਾਲੀ ਜੇਬ ਦੇ ਵਿੱਚ। ਹਾਂ ਭਾਈ। बाबा ये कुछ भी नहीं कमांदा, तां ते रिश्ते वाले रिश्ता नहीं देंदे पे। ਕਿਉਂ ਨਹੀਂ ਕਮਾਉਂਦਾ? ਹਾਂ ਵੀ ਤੂੰ ਹੁਣ ਕੀ ਕਮਾਈ ਕਰਦਾ ਮੈਨੂੰ ਦੱਸ ਤੇ ਸਹੀ ਫਿਰ। ਬਾਬਾ ਜੀ ਬਾਰ-ਬਾਰ ਕਿਸ਼ਤਾਂ ਤੁਹਾਨੂੰ ਮੈਂ ਗੱਲ ਦੱਸਾਂ। ਉਹ ਮੇਰਾ ਟੀਮ ਟੱਪਦਾ ਹੀ ਪਿਆ ਉੱਤੇ ਕਬਾੜ ਮੇਰਾ। ਉਹ ਕਿੱਥੋਂ ਲਿਆਈ? ਉਹ ਬਸ ਜਦੋਂ ਮੈਂ ਡਿਪਟੀ ਤੇ ਜਾਣਾ, ਹਾਂ। ਜਾਂਦੇ ਵੀ ਚੁਣਦਾ ਸੀ ਕਿ ਆਉਂਦੇ ਹੀ ਚੁਣਦਾ ਸੀ, ਬੋਤਲਾਂ ਚੁਣ ਲੈਂਦਾ ਸੀ। ਅੱਛਾ। ਉਹ ਮੈਂ ਛੱਤ ਤੇ ਜਮਾ ਕੀਤੀ ਰੱਖਿਆ। ਠੀਕ ਹੈ। ਜਦੋਂ ਛੱਤ ਤੇ ਮੈਂ ਜਮਾ ਕੀਤੀ ਰੱਖਿਆ, ਮੈਂ ਵੇਚ ਕੇ ਆਇਆ 7600 ਰੁਪਏ। 7600 ਦੀ? ਹਾਂ। ਅੱਛਾ। ਮੈਂ 7600 ਰੁਪਏ ਭਰਜਾਈ ਦੀ ਤਲੀ ਲਿਆ ਕੇ ਰੱਖਿਆ। ਬੜੀ ਗੱਲ ਏ। ਉਹਨੇ 2 ਸੂਟ ਕੱਪੜੇ ਦੇ ਲਏ ਨਹੀਂ, ਗਲੀ ਦੇ ਵਿੱਚ ਪਾ ਕੇ ਲਾਉਂ ਤੇ ਠੁੰਕ ਦੀ ਉਹਦੀ ਆ ਬਿਸਮਾ। चाचा, अदब तो ना नाल है मेरी मां का।
ਠੀਕ ਏ ਅਸੀਂ ਵੀ ਕਮਾਉਂਦੇ ਆ, ਮੇਰਾ ਪਿਓ ਵੀ ਕਮਾਉਂਦਾ ਹੈ ਤੇ ਅਸੀਂ ਉਹਨੂੰ ਪੈਸੇ ਲਿਆ ਕੇ ਦੇਣੇ ਤੋਂ ਪਾਉਂਦੀ ਏ ਤੇ ਮਾਮਾ ਵਾਲੇ ਰੁਤਬੇ ਲਾ। ਉਹ ਯਾਰ ਖਰਾਬ ਨਾ ਕਰ ਐਵੇਂ। ਉਹ ਯਾਰ ਮੇਰੀ ਵੀ ਤਾਂ ਵੱਡੀ ਭਰਜਾਈ, ਮੇਰੀ ਵੀ ਤਾਂ ਮਾਂ ਹੈ ਨਾ। ਤੇ ਫਿਰ ਉਹਦਾ ਅਦਬ ਕਰਿਆ ਕਰ। ਤੇ ਫਿਰ ਤੇਰਾ ਪਿਓ ਕੀ ਆਦਾ ਪਿਆ ਕਿ ਜਿਹੜੇ ਕਮਾਉਂਦਾ ਕੋਈ ਉਹ ਨਹੀਂ? ਸੱਚ ਕਹਿੰਦਾ, ਤੈਨੂੰ ਵੇਖਿਆ ਤੇ ਕਹਿੰਦਾ ਪਿਆ ਨਾ। ਯਾਰ ਤੁਸੀਂ ਪੂਰਾ ਟੱਬਰ ਹੀ ਬੇਈਮਾਨ ਹੋ ਗਏ ਜੀ, ਪੂਰਾ ਟੱਬਰ ਹੀ। ਅਗਲੇ ਦਿਨ ਤੂੰ ਤੇਰੇ ਪਾਨ ਵਾਲਿਆਂ ਦਾ 6000 ਰੁਪਇਆ ਮੈਂ ਦਿੱਤਾ, ਜਿਹੜੇ ਪਾਨ ਚੱਬਦਾ ਰਿਹਾ ਤੂੰ ਕਮੀਨਿਆ, ਜਿਹੜੇ ਪਾਨ ਚੱਬਦਾ ਰਿਹਾ ਤੂੰ ਰਾਣਿਆਂ ਦੀ ਦੁਕਾਨ ਤੇ, ਉਹ 6000 ਤੇਰਾ ਕਹਿ ਦਿੱਤਾ ਹੈ। ਹੁਣ ਆਪਕੋ 6000 ਹੀ ਕੋਈ नहीं। अरे अब गुर्रो, अरे निमक मर्दारो, अब मेरे पर्स के जिन्ने पैसे कट दो खर्ची कभी पूछे मैं तुहानू? मैं तो कभी सोची नहीं कि तुम एवं में निकलोगे। मेरी बेगम कपड़े पांदी तो जचदे भी तो है ना, सोहनी भी तो लगती है ना है। अच्छा जी, ये तो फैसलाबाद वाली फुफी कोल गया, रिश्ते का जवाब हो गया। तो खोड़ मुंडे वाली मासी कोल गया, रिश्ते का जवाब हो गया। ये बिस्मानो कपड़े सोहने लगते हैं ते जेड़ी मेरी वोटी ते मेरी प्रीमियम सी ओनू खफन लगदा है। ਉਹ ਪੁੱਤਰ ਹੁਣ ਕੀ ਕਰਨਾ ਹੀ ਭਰਾ ਦਾ ਫਿਰ? मैं की करा, मैं की सोचा, मेरी अपनी औलाद जवान है, मैं इन्हां दा कोई सोचांगा, मैं इन्हां दा कुछ करा। ਉਹਦੀ ਜਾਇਦਾਦ ਦਾ ਜਿਹੜਾ ਹਿੱਸਾ ਬਣਦਾ ਵੇਚ ਕੇ ਉਹਦਾ ਕਰੋ ਤੁਸੀਂ। ਕਿਉਂ? ਮੈਂ ਤੁਹਾਡੇ ਨਾਲ ਹਾਂ। ਹਿੱਸਾ ਕਿਉਂ ਵੇਚ ਕੇ ਕਰੀਏ? ਤੁਸੀਂ ਆਪਦਾ ਹਿੱਸਾ ਲੈ ਕੇ ਤੇ ਸਹੁਰਿਆਂ ਦੇ ਵਿੱਚ ਚਲਾ ਗਿਆ ਸੈ, 2 ਜੀ ਗਏ, 3 ਕੁੜੀਆਂ ਨਾਲ ਲੈ ਕੇ ਆ ਕੇ ਉੱਤੋਂ ਕਿੰਨਾ ਦਾ ਹਿੱਸਾ ਵੇਚ ਕੇ ਕਰੋ। ਆਪਦਾ ਹਿੱਸਾ ਤਾਂ ਤੂੰ ਲੈ ਗਿਆ। ਸੋਚੋ ਫਿਰ ਕਰੋ ਤੁਸੀਂ। ਪੁੱਤਰ ਉਹਨੇ ਤਾਂ ਜਵਾਬ ਦਿੱਤੇ ਤੇਰੇ ਵੱਡੇ ਭਰਾ ਨੇ। ਓਏ ਅੱਬਾ ਜੀ, ਇਹ ਜਿਹੜੀ ਜਗ੍ਹਾ ਹੈ, ਹਾਂ ਇਹ ਅੰਮਾ ਆਪਣੇ ਜੀਂਦਿਆਂ ਲੈ ਕੇ 10 ਮਰਲਿਆਂ ਦਾ ਪਲਾਟ ਮੇਰੇ ਨਾਂ ਕਰਾ ਗਈ ਹੈ। ਠੀਕ ਹੈ। ਇਹ ਜਿਹੜੀ ਕੋਠੀ ਤੇ ਇਹ ਜਿਹੜਾ ਡੈਕੋਰੇਟ ਆਇਆ ਪਿਆ ਸਾਰਾ, ਇਹ ਮੈਂ ਆਪਣੀਆਂ ਮਜ਼ਦੂਰੀਆਂ ਨਾਲ ਬਣਾਇਆ ਹੋਇਆ ਹੈ। ਅੱਛਾ। ਜਿਹੜੇ 5 ਮਰਲੇ ਆਣ ਉਹ ਬਾਹਰ ਵਾਲੇ, ਹਾਂ ਅਨਵਰ ਟਾਊਨ ਵਾਲੇ, ਅਨਵਰ ਟਾਊਨ ਵਾਲੇ, ਉਹ ਵੀ ਮੇਰੇ ਨਾਮ ਆਪਣੀ ਜ਼ਾਤੀ ਕਮਾਈ ਤੇ ਬਣਾਇਆ ਹੋਇਆ ਹੈ। ਠੀਕ ਹੈ। ਇਹ 2 ਜੀ ਗਏ ਆਣ, ਤੂੰ ਮੈਨੂੰ ਦੱਸ ਕਿ ਅੱਜ ਪੂਰੇ ਘਰ ਦੇ ਵਾਰਿਸ ਬਣੇ ਬੈਠੇ, ਤੇਰੇ ਮੁੰਡਾ ਗੱਲ ਵੇ ਕਿ ਮੇਰੇ ਆਪੂ ਪੈ ਗਿਆ। ਹਾਂ ਉਹਨੇ ਗਲਤ ਕੀਤਾ ਯਾਰ। ਗਲਤ ਕੀਤਾ ਨਾ ਉਹਨੇ। ਹਾਂ ਬਿਲਕੁਲ। ਉਹਦਾ ਕੋਈ ਹੱਕ ਬਣਦਾ ਹੀ ਨਹੀਂ। ਇਹ ਭਾਈ ਜੀ ਗੱਲ ਪਤਾ ਕੀ ਏ, ਜਿਹੜਾ ਮੇਰਾ ਭਰਾ ਹੈ ਨਾ ਮੁੰਨਾ ਸ਼ਹਜ਼ਾਦਾ, ਹਾਂਜੀ ਹਾਂਜੀ, ਉਹ ਮੇਰੀ ਭਰਜਾਈ ਵੱਡੀ ਦੀ ਚਾਲ ਤੇ ਲੱਗਾ ਖਲੋਤਾ ਹੈ। ਇਹ ਕਰਦੇ ਪਏ ਨਹੀਂ ਹੁਣ ਇਸ ਜਗ੍ਹਾ ਦੇ ਉੱਤੇ ਕਬਜ਼ਾ। ਮੈਂ ਇੱਕ ਜਗ੍ਹਾ ਜਿਹੜੀ ਇਹ ਵੇਚਣਾ। ਅੱਛਾ। ਆਪਾਂ ਤੋਂ ਛੜੇ ਪਿਓ ਪੁੱਤਰ ਹੈ, ਉਹਨਾਂ 5 ਮਰਦਾਂ ਦੇ ਇੰਨੀਆਂ ਸ਼ੀਆਂ ਆਪਣੀਆਂ ਭਰੀਆਂ ਹੋਈਆਂ। ਹਾਂ ਆਪਾਂ ਤੋਂ ਸ਼ਰਬਤ ਮੈਂ ਕੋਈ ਸਟੀਲ ਲਾਇਆ ਦੀ ਸੀ। ਠੀਕ ਹੈ ਪੁੱਤਰ, ਠੀਕ ਹੈ। ਆਈ ਦਵਾਈ ਵੀ ਤੇਰੀ ਨਾਲ। ਅੱਛਾ। ਇਹ ਜਗ੍ਹਾ ਵੇਚਣੀ ਹੈ। ਹਾਂ ਵੇਚ ਕੇ ਉਨੀਆਂ ਸ਼ੀਆਂ ਭਰੀਆਂ ਹੋਈਆਂ, ਠੀਕ ਹੈ। ਉੱਥੇ ਆਪਾਂ ਮਕਾਨ ਬਣਾ ਲੈਂਦੇ ਆ। ਹਾਂ ਤੇ ਇਹਨਾਂ ਦੇ ਨਾਲ ਰੋਜ਼ ਦਿਹਾੜੇ ਦੀ ਲੜਾਈ, ਤੂੰ ਮੇਰਾ ਕਮਾ ਮੇਰਾ ਅੰਦਰੀ ਵਰਗਾ ਮੂੰਹ ਹੋਇਆ ਪਿਆ। ਇੱਥੋਂ ਮੈਨੂੰ ਕੀ ਮਿਲਣਾ? ਕੁਝ ਵੀ ਨਹੀਂ ਮੈਨੂੰ ਮਿਲਣਾ। ਬਦਨਾਮੀ ਤੋਂ ਇਲਾਵਾ ਮੈਨੂੰ ਕੁਝ ਨਹੀਂ ਮਿਲਣਾ। ਧੱਕੇ ਮੁੱਕੇ ਤੋਂ ਇਲਾਵਾ ਮੈਨੂੰ ਇੱਥੋਂ ਕੁਝ ਨਹੀਂ ਮਿਲਣਾ। ਤੁਸੀਂ ਇਸ ਤਰ੍ਹਾਂ ਕਰੋ ਵੀ ਸਦਾਓ ਪ੍ਰਾਪਰਟੀ ਡੀਲਰ ਹੋ। ਹਾਂ ਇਹ ਜਗ੍ਹਾ ਵੇਚੀਏ, ਅੱਛਾ। ਵੇਚ ਕੇ ਤੇ ਆਪਾਂ ਦੋਵੇਂ ਪਿਓ ਪੁੱਤਰ ਤੇ ਚਲੀਏ ਤੇ ਪਿਸ਼ਾਵਰ ਰਾਬਤਾ ਕਰ ਨੂਰ ਖਾਨ ਪਠਾਨ ਦਾ। ਹਾਂ ਉੱਥੇ 4-5 ਲੱਖ ਦੀ ਲੈ ਕੇ ਰੋਜ਼ ਹੀ ਪੱਕ ਪੰਸੀ। ਹਾਂ। ਤੇਰੀ ਪਠਾਨੀ ਬੜੀ ਖਿਦਮਤ ਕਰਦੀਆਂ, ਤੇਰੀ ਖਿਦਮਤ ਵੀ ਕਰਸੀ ਤੇ ਰੋਟੀ ਵੀ ਪਕਸੀ। ਅੱਛਾ। ਇਹਨਾਂ ਨੂੰ ਪੁੱਲ ਕਰਾ। ਇਹਨਾਂ ਨੂੰ ਪੁੱਲ ਕਰਾਈਏ ਫਿਰ। ਹਾਂ ਉਸਤਾਦ ਕੈਂਚੀ ਦੀ ਪ੍ਰਾਪਰਟੀ ਡੀਲਰ, ਹਾਂਜੀ। ਉਹਨੂੰ ਸਾਥੇ ਘਰ ਦੀ ਡੈਕੋਰੇਟ ਕਰਾ ਕੇ ਤੇ ਆਪਾਂ ਘਰ ਵਿੱਚ ਇੰਨੀਆਂ। ਠੀਕ ਹੈ। ਅਗਲੇ ਆਪੇ ਇਹਨਾਂ ਨੂੰ ਥੋੜੇ ਮਾਰ ਕੇ ਬਾਹਰ ਕੱਢ ਸਨ। ਮੈਂ ਵੇਖਣਾ ਕਿਵੇਂ ਸ਼ਾਦੀ ਨਹੀਂ ਕਰੇਂਦੇ। ਮੈਂ ਬੁਲਾਵਾਂ ਫਿਰ ਉਹਨੂੰ ਉਸਤਾਦ ਕੈਂਚੀ ਨੂੰ? ਉਸਤਾਦ ਕੈਂਚੀ ਨੂੰ ਬੁਲਾ। ਚਲੋ ਮੈਂ ਬੁਲਾਣਾ। ਉਹ ਪੁੱਤਰ ਹੁਣ ਫਿਰ ਕੀ ਕਰਨਾ ਜੇ? ਓਏ ਅੱਬਾ ਜੀ, ਉਹਨਾਂ ਮੇਰੇ ਬਾਰੇ ਕੀ ਸੋਚਿਆ ਹੈ ਜਾਂ ਉਹਨਾਂ ਦਾ ਕੀ ਕਰਨਾ ਹੈ? ਉਹ ਆਪਣੇ ਸਿਰ, ਮੈਂ ਆਪਣੇ ਸਿਰ। ਖਾਣ ਖਸਮਾਂ ਨੂੰ ਤੁਸੀਂ ਵੇਚੋ ਤੇ ਕੁਝ ਮੇਰਾ ਕਰੋ। ਉਹਨੂੰ ਡੀਲਰ ਨੂੰ ਫੋਨ ਕਰ, ਪ੍ਰਾਪਰਟੀ ਵਾਲੇ ਨੂੰ। अस्सलाम वालेकुम। ओ भाई सार की हाल है? बाबा कपूरा बोलना पिया यार। घर ते जरा आई। हाँ घर आई, जरा घर की गल करनी सी तेरे नाल।
अस्सलाम वालेकुम। वालेकुम अस्सलाम। बाबा कपूर क्या? ठीक है पुत्र, शुक्र है अल्लाह का, ठीक ठाक। बैठ। बैठे बाबा कपूर किवें याद किया सानू? पुत्र की दसा यार, पुत्रा दा रौला बन गया। अच्छा ਤੇ ਉਹਨਾਂ ਦੀ ਬਣਦੀ ਨਹੀਂ ਪਈ ਆਪਸ ਵਿੱਚ, ਤੇ ਮੇਰਾ ਜ਼ਿਹਨ ਇਹ ਬਣਦਾ ਪਿਆ ਹੈ ਕਿ ਲੜਾਈਆਂ ਨਾਲੋਂ ਬਿਹਤਰ ਇਹ ਆ ਕਿ ਮੈਂ ਜਗ੍ਹਾ ਦਾ ਸੌਦਾ ਕਰ ਦਿਆਂ। घर बेचन लगे? ਘਰ ਵੇਚਣ ਲੱਗਾ ਯਾਰ ਮੈਂ। ना यार बाबा कपूर घर बड़े औखे बनदे। ਨਹੀਂ ਮੈਂ ਵੇਚਣਾ ਯਾਰ, ਬਸ ਵੇਚ देना। अच्छा बेच देना। सोच लिया सारे सुधरा। ਸੋਚ ਲਿਆ ਮੈਂ, ਬਸ ਜਗ੍ਹਾ ਵੇਚ ਦੇਣੀ, ਹੁਣ ਮੈਂ ਨਹੀਂ ਰੱਖਣੀ ਜਗ੍ਹਾ, ਮੈਂ ਵੇਚਣੀ ਹੈ। ਤੇ ਤੈਨੂੰ ਇਸ ਕੋਲੋਂ ਬੁਲਾਇਆ ਕਿ ਤੂੰ ਪ੍ਰਾਪਰਟੀ ਡੀਲਰ ਹੈ, ਤੇ ਚਲੋ ਤੇਰੇ ਨਾਲ ਕੋਈ ਸੌਦਾ ਹੋ ਜਾਵੇ ਤੇ ਹੋ ਜਾਵੇ। सौदा भी कर लांगे, सौदे का तो कोई मसला नहीं। ਹਾਂਜੀ पर यार असं ये कहने यार कि कोई होर अपा कर, कोई होर हल कट दा घर ना वेचे, बार बार नहीं बनते। ਫਾਈਨਲ ਵੇਚਣਾ ਹੈ ਬਸ, तुसी वेचना? ਵੇਚਣਾ ਹੈ ਬਸ, ਪਰ ਮੈਂ ਨਹੀਂ ਰੱਖਣੀ ਜਗ੍ਹਾ, ਮੈਂ ਵੇਚ ਦੇਣੀ, ਬਸ ਗੱਲ ਖਤਮ। अच्छा हाँ जी। की डिमांड है थोड़ी? ਮੇਰੀ ਹੈਗੀ 1 ਕਰੋੜ ਰੁਪਈਆ। अच्छा ਇੱਕ घर तुसी साडा वेख लो, घर माशाल्लाह बड़ा सोना मेरी अखां दे सामने ही बनया। ਅੱਛਾ हाँ बाबे कपूरे को पता बड़ा तलक वास है ना, टेरे कुछ तो जानते ही नहीं है। हाँ इन्हां दा अपना अपना तलक है। हाँ जी ये कारोबार सारा साड़ियां अखां दे सामने बनया। हाँ जी बड़ा औखा बनाया सी जी ते पुत्र मैं भी तां ही कह रहा तुहाडे पिओ नूं कि बार-बार नहीं बनदे, इनदा कोई होर हल कर लो, कोई सुलह सफाई, कोई बाबा दे बहुत पता है बेटा कपूरा। वो बाबा जी सही कह रहे थे कि घर च पुत कलेशी है। अच्छा चलो जी डिमांड करो जी बाबा जी, तुसीं वेचना ही है ते 1 ਕਰੋੜ ਰੁਪਈਆ ਪੁੱਤ ਡਿਮਾਂਡ ਹੈ ਮੇਰੀ। कोई प्यार मोहब्बत हो, कोई खलूस हो, कोई चाहत करो। अपनी पार्टी के जो बंदे ऐसी वेगी सेल करना। ਚਲੋ ਪੁੱਤਰ ਤੁਸੀਂ ਲੱਖ ਰੁਪਈਆ ਘੱਟ ਦੇ ਦਿਆਂਗੇ, ਠੀਕ ਹੈ? नहीं बाबा वो नहीं, ज्यादा वैसे ज्यादा देखना तेरे सामने ही है। ते लक केड़ा आसानी नाल बन जांदा है। ओ यार ओए बड़ा औखा बनाया सी ते करोड़ भी तो बड़ा औखा बनता ना। ते घर भी ते औखा ही बनया सी साडा। अरे भी तो करो, तो प्यार मोहब्बत करो ਨਹੀਂ ਤੂੰ ਕਰ ਗੱਲ, ਚੱਲ ਛੱਡ ਗੱਲ ਕਰ। ना। करोड़ ते ना 99 ਅੱਛਾ रुपये तो देंगे 95 लाख। ठीक है बड़ा कर। ਡਨ ਹੋ ਗਿਆ, डन हो गया जी? ਡਨ ਹੋ ਗਿਆ। चलो जी Done करो। करे जी तुसी 95 लाख रुपया ਹਾਂਜੀ ठीक हो गया जी। नगद ले लो, चेक ले लो, जो तुहाडा दिल करे। ਨਹੀਂ ਨਹੀਂ ਨਗਦ नगद ਨਗਦ ते कब्जा जेड़ा जनाब असी दस्ती ले सकते। ਫੌਰੀ ਫੌਰੀ। हां पुत्र कब्जा फौरी। चाचा भी पेमेंट हुंदिया सारी कब्जा फौरी लेना। चाचा मैंने सानू प्रॉपर्टी डीलर ये जे मिले रजिस्ट्री को बाद फौरी इत्थे अपनी पेटियां दे अपने बांडर चुके दे आके जदों पैसे ले लेने बाद साडे ते रह की जाना है। ठीक है पुत्र, ठीक है बाबा पूरे ਓਕੇ ਹੋ ਗਿਆ, ਡਨ ਕਰੋ। डन कर दिए। हाँ, ठीक done है करो। चल Okay। पक्का चलो जी डन हो गया जी। ਹਾਂ ਠੀਕ ਹੈ। ठीक हो गया। ਓਕੇ। शाम को पैसे रजिस्ट्री हर हर शक चीज बैठ के जनाब इतने कहोगे इतने आ जाओगे, नहीं तो उठे डेरे पे आ जाए, उठे क्लियर कर लो। तुसी इस तरह करो ना, हाँ। रजिस्ट्री वाले को पहुंचो ठीक है ते ਅਸੀਂ ਇਹ ਸਮਾਨ ਸਾਰਾ ਬਾਹਰ ਸੁੱਟ ਕੇ ਤੇ ਉੱਤੇ ਪਹੁੰਚਦੇ ਹਾਂ। ठीक हो गया। ਜੂਦੇ ਵਾਸਤੇ ਰਹੋ। ओके ओके चंगा जी बाबा। ਠੀਕ ਹੈ ਪੁੱਤਰ। अल्लाह दी सुनो। बस 2 घंटे का टाइम है तेरे को। ठीक हो गया, 2 घंटे बाद आओ। हाँ ठीक ठीक हो गया जी, ठीक है ओके। अबू 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 ਕੀ ਹੋਇਆ ਪੁੱਤਰ? चाचा ते दादा जगह बेचते पई, ਦੋਵੇਂ ਰਲ ਕੇ रल के जगह बेचन डई। ਆਪਾਂ ਤਾਂ रोड ਤੇ आ जाएंगे। ਕਰ ਲੈਂਦੇ। वाह डील हो गई है पक्की, ते वो पैसे भी उन्हें ले ले दादे ने, ठीक है? ਤੇ ਤੂੰ ਜਾ ਕੇ ਕੁਝ ਕਰ ਲਾ, ਵਰਨਾ ਆਪਾਂ ਤਾਂ ਰੋਡ ਤੇ ਆ ਜਾਾਂਗੇ। ਤੇਰੇ ਦਾਦੇ ਅੱਬੂ ਦਾ ਆਪਾਂ ਚੱਲ ਕੇ ਮਿੰਨਤ ਤਰਲਾ ਕਰ ਲੈਨੇ ਆ, ਠੀਕ ਹੈ ਨਾ? ਅੱਲਾ ਖੈਰ ਕਰੇਗਾ। ਹੁਣ ਫਿਰ ਬਾਬੂ ਜੀ ਨਿਬੇੜ ਦਿਓ ਫਿਰ। ਤੇ ਪੈਸੇ ਨੇ ਜਿਹੜੇ ਉਹਨਾਂ ਦਾ ਕੀ ਕਰਨਾ ਹੀ? ਉਹਨਾਂ ਦਾ ਵੀ ਵਿਆਹ ਵੀ ਕਰ ਲਾਂਗੇ ਤੇ 5 ਮਰਲੇ ਮਕਾਨ ਨੂੰ ਹੋਰ ਬਣਾ ਲੈਨੇ ਆ। ਬਸ ਗੱਲ ਖਤਮ ਹੋ ਲੈ ਰੱਖੇ ਤੂੰ ਜਾਨ ਛੁੱਟ ਗਿਆ ਸੀ ਕੀ ਆਪਣੇ ਘਰ ਤੇ ਅਸੀਂ ਆਪਣੇ ਘਰ ਜਾਨ ਛਡਾਓ ਪੁੱਤ ਕਲੇਸ਼ ਕੋਲ ਕਮਾ ਕਮਾ ਮੇਰੀ ਹਾਡੀਆਂ ਚੂਸੀ ਦੀ ਵਰਤਾ ਹੋ ਗਿਆ। ਉਹ ਅੱਜ ਵੀ ਆਦੇ ਤੋਂ ਕੁਝ ਨਹੀਂ ਕਮਾਇਆ। ਦੱਸੋ
ਚੱਲ ਕੋਈ ਗੱਲ ਨਹੀਂ ਪੁੱਤਰ, ਆਪਾਂ ਇੰਜ ਹੀ ਕਰ ਲੈਣੇ ਜਿਵੇਂ ਤੂੰ ਕਹਿੰਦਾ, ਠੀਕ ਹੈ? ਠੀਕ ਹੈ। ਆਪਾਂ ਇੰਜ ਹੀ ਕਰ ਲੈਣੇ, ਟੈਨਸ਼ਨ ਨਾ ਲੈ। अस्सलाम वालेकुम अबू जी। ਵਾਲੇਕਮ ਸਲਾਮ ਪੁੱਤਰ। भाजी की हाल ने? अबू जी मैं की सुनता पिया ते की सोचते पे जे, की करते पे जे? ਕੀ ਸੁਣਿਆ ਤੂੰ? घर बेचते पे जे? ਆਹੋ ਵੇਚਣਾ ਘਰ। क्यों बेचते पे जे? किस वजह तू बेचते पे जे? ਤੁਸੀਂ ਇੱਥੇ ਛੱਡਿਆ ਕੀ ਹੈ? क्यों जी सारा कुछ तो इत्थे ही है। ਕੁਛ ਨਹੀਂ ਛੱਡਿਆ, ਤੁਸੀਂ ਸਾਰਾ ਕੁਝ ਲੈ ਗਏ ਉੱਤੋਂ। ਦਾਦਾ ਬਾਬੂ ਜੀ ਸਾਡਾ ਵੀ ਖਿਆਲ ਕਰੋ, ਅਸੀਂ ਰੋਡ ਤੇ ਆ ਜਾਾਂਗੇ, ਐਵੇਂ ਨਾ ਕਰੋ। ਅੱਛਾ ਜੀ ਤੁਸੀਂ ਕੁਝ ਸੋਚ ਲਓ। ਜੇ ਤੁਸੀਂ ਸਾਡੇ ਬਾਰੇ ਕੋਈ ਸੋਚਿਆ ਹੈ? ਤੁਸੀਂ ਕਦੀ ਮਾਂ ਪਿਓ ਨਾਲ ਗੱਲ ਕੀਤੀ ਨਹੀਂ? ਸਾਡਾ ਜਵਾਨ ਇਮਾਮ ਚਾਚਾ ਰੋਡਾਂ ਤੇ ਮਰਦਾ ਪਿਆ ਹੈ। ਛੱਡੇ ਵਾਲੇ ਸੋਚ ਲਓ, ਛੱਡੇ ਵਾਲੇ ਸੋਚ ਲਓ। ਅੱਛਾ ਜੀ ਰੋਡ ਤੇ ਆ ਜਾਾਂਗੇ ਅਸੀਂ, ਤੁਹਾਡੀ ਮਿਹਰਬਾਨੀ। ਤੇ ਮੈਂ ਵੀ ਨਾ ਮੇਰਾ ਪੁੱਤ ਰੋਡ ਤੇ ਆਇਆ ਪਿਆ। अबू जी मैं ਤੁਹਾਡੇ ਨਾਲ ਗੱਲ ਕਰਨਾ ਵਾ। ਹਾਂਜੀ ਭਰਾ ਦੀ ਰਲ ਮਿਲ ਕੇ ਮੈਂ ਸ਼ਾਦੀ ਕਰਨਾ ਵਾ, ਭਤੀਜੇ ਵੀ ਇਹਦੇ ਨਾਲ ਨੇ, ਮੈਂ ਵੀ ਇਹਦੇ ਨਾਲ ਆ। ਘਰ ਨਾ ਵੇਚੋ, ਘਰ ਬਚਾ ਲਵੋ। ਇਹੋ ਹੀ ਗੱਲ ਮੈਂ ਤੁਹਾਨੂੰ ਪਹਿਲੇ ਕਹਿੰਦਾ ਸਾਂ ਕਿ ਘਰ ਨਾ ਵੇਖੋ। ਜਿੰਨਾ ਮੈਨੂੰ ਹਿੱਸਾ ਪਾਉਂਦੇ ਜੇ ਹਿੱਸਾ ਪਾ ਦਿਓ। ਮੈਂ ਭਰਾ ਦੀ ਸ਼ਾਦੀ ਕਰਨਾ, ਜਿੱਥੇ ਕਹਿੰਦੇ ਜੇ ਮੈਂ ਜਾਣਾ ਵਾ। ਹਾਂ ਬਈ ਕੀ ਕਹਿਣਾ ਹੁਣ? ਅੱਬਾ ਜੀ ਨਾ ਅੰਮਾ ਆਉਣਾ, ਨਾ ਉਹਨੇ ਜ਼ਿੰਦਾ ਹੋਣਾ, ਨਾ ਇਕੱਠਿਆਂ ਹੋਣਾ ਤੇ ਨਾ ਬਹਿਣਾ ਦਾ ਜਮਣੀ। ਉਹ ਮੈਂ ਇਹਨਾਂ ਨੂੰ ਕਦੋਂ ਆਖਿਆ ਕਿ ਤੁਸੀਂ ਮੇਰੇ ਤੋਂ ਦੂਰ ਜੀ? ਚਾਚਾ ਅਸੀਂ ਤੈਨੂੰ ਮਨਾ ਲੈਨੇ, ਉਹ ਤੋਂ ਜੱਫੀ ਪਾ ਤੇਰਾ ਵਿਆਹ ਕਰ ਤੂੰ ਦੇਣਾ। ਮੇਰਾ ਛੋਟਾ ਭਰਾ, ਤੇਰਾ ਵਿਆਹ ਤੇਰਾ ਤੇਰਾ। ਉਹ ਘਰ ਨਹੀਂ ਵੇਚਣਾ ਆਪਾਂ, ਘਰ ਨਹੀਂ ਵੇਚਣਾ। ਅਬੂ ਜੀ ਇਹਨੂੰ ਕਹੋ ਘਰ ਨਹੀਂ ਵੇਚਣਾ। ਘਰ ਨਹੀਂ ਵੇਚਣਾ ਆਪਾਂ। ਠੀਕ ਹੈ ਪੁੱਤਰ, ਮੈਂ ਤੁਹਾਨੂੰ ਮਾਫ ਕੀਤਾ। ਮੌਕਾ ਕਰੋ, ਤੁਸੀਂ ਇਹਦਾ ਵਿਆਹ ਕਰੋ ਤੇ ਅਸੀਂ ਖੁਸ਼ੀ ਰਹੋ। ਠੀਕ ਹੈ ਪੁੱਤਰ, ਠੀਕ ਹੈ, ਐਵੇਂ ਰਹਿਣਾ ਮੇਰਾ। ਠੀਕ ਹੈ ਵੀ ਭਰਾ ਬਣ ਕੇ ਰਵਾਂਗੇ ਇਨਸ਼ਾਅੱਲਾ, ਇਸੇ ਘਰ ਚ ਰਵਾਂਗੇ, ਰਲ ਕੇ ਰਵਾਂਗੇ। ਪਾਕਿਸਤਾਨ ਜ਼ਿੰਦਾਬਾਦ।